जी शुक्रिया भट्ट साहब। मेरे ख्याल है कि तुहानू बहुत सारिया चीज़ां समझ आ गई होंगियां, बल्कि कुछ बच्चे तो अज क्योंकि साढ़े 9वीं 10वीं के भी अध्यापक आए ने विद्यार्थी, तो वो सवाल भी करना चाहते सन। तो जे तुहाडा कोई सवाल है तो तुसीं सवाल कर सकते हो। सर मेरा नाम महबूब अली, मैं गाजी साइंस हाई स्कूल से तलीम हासिल करता हूँ। मेरा सवाल आपसे ये आप माशाल्लाह मेरा जवाब सवाल ਤੁਹਾਡੇ ਕੋਲ ਇਹ ਕਿ ਮਾਸ਼ਾਅੱਲਾ ਤੁਸੀਂ ਬੜੀ ਦੂਰੋਂ ਆਏ ਹੋ, ਪ੍ਰਦੇਸ਼ ਕੱਢ ਕੇ ਸਾਡੀ ਪਾਕ ਜ਼ਮੀਨ ਤੇ ਆਏ ਹੋ। ਖੁਸ਼ਾਮਦੀਦ। ਅਸੀਂ ਤੁਹਾਨੂੰ ਸਵਾਲ ਇਹ ਕਰਨਾ ਹੈ ਕਿ ਜਿਵੇਂ ਕਿ ਇੱਕ ਅੰਗਰੇਜ਼ੀ, ਅਰਬ तमाम मुल्कों दियां बोलियां साड़ी बोली पंजाबी मादरी जबान नूं थल्ले दबा रहीआं। बोला मैं हाँ जी नहीं बेटा, तेनू बहम है सर, ये दबा रही है तो तुसी साडे विच समझ लो कि साडे उस्तादा कराम दी अहमियत दे विच हासिल होए हो कि सानू जोश साडे च पैदा कर रहे हो कि असीं अपनी मादरी जबान नूं महसूस करिए, उन्होंने अगे बढ़ाइए, असीं जोश पैदा कर रहे हो तुसीं साडे। जे पुत्र बहुत वधिया तेरा सवाल है। वैसे मैं नहीं तेरे नाल सहमत पे अपनी बोलियां नूं दूजियां जबानां दबा रही ने। दबाया उन्होंने ही जांदा हुंदा जिहड़ा कमज़ोर हुंदा है। जे तुसीं कमज़ोर हो तो थानू अपने आप ही लगन लग जाना कि थानू दबाया जा रहा। अपने मसल दिखा लो, अपने डौले दिखा लो, अपनिया जिथे भी जी करता थोड़े बाइक होएगा, तेरे को मोटरसाइकिल होएगा, ਉਹਦੀ ਪਿੱਛੇ ਪਲੇਟ ਤੇ ਪੰਜਾਬੀ ਚ ਲਿਖਤੇ ਪੰਜਾਬ। ਮੈਂ ਕੱਲ ਤੁਹਾਡੀਆਂ ਗੱਡੀਆਂ ਵੇਖੀਆਂ ਜਿਹਦੇ ਉੱਤੇ ਪੰਜਾਬ ਲਿਖਿਆ। ਮੈਂ ਆਪਣੀ ਟੀਮ ਨੂੰ ਚੜ੍ਹਦੇ ਪੰਜਾਬ ਉਦੋਂ ਹੀ ਮੈਸੇਜ ਪਾਤਾ, ਮੈਂ ਕਿਹਾ ਬਈ ਕੁਝ ਕੱਢੋ, ਗਵਰਨਮੈਂਟ ਨਾ ਕਰੋ ਲਾਪਤਾ, ਕੋਈ ਸਾਡੀਆਂ ਪਲੇਟਾਂ ਤੇ ਪੰਜਾਬ ਨਹੀਂ ਲਿਖਿਆ। ਰਾਈਟ, ਜਦੋਂ ਮੈਂ ਪੰਜਾਬ ਹਾਂ ਉਹ ਲਿਖਿਆ ਇੰਗਲਿਸ਼ ਵਿੱਚ ਤੁਹਾਡੇ ਪੰਜਾਬ ਜਿਹੜਾ, ਜਦ ਕਿ ਮੇਰਾ ਤਾਂ ਕਹਿਣਾ ਹੈ ਕਿ ਸਾਨੂੰ ਉਹ ਜਦੋਜਹਿਦ ਕਰਨੀ ਚਾਹੀਦੀ, ਉਹ ਪੰਜਾਬ ਪੰਜਾਬੀ 'ਚ ਲਿਖਿਆ ਹੋਣਾ ਚਾਹੀਦਾ ਜਾਂ ਸ਼ਾਹਮੁਖੀ 'ਚ ਲਿਖਿਆ ਹੋਣਾ ਚਾਹੀਦਾ। ਸੋ ਇਹ ਬੇਟਾ ਮਨ ਦੀ ਇੱਕ ਸੋਚ ਹੈ। ਨਾਲੇ ਜਿੱਥੇ ਸਾਨੂੰ ਘਾਟਾ ਲੱਗਦਾ ਹੋਵੇ ਨਾ, ਉੱਥੇ ਦੁੱਗਣੀ ਆਪਣੀ ਤਾਕਤ ਲਾ ਕੇ ਉਹ ਘਾਟੇ 'ਚੋਂ ਨਿਕਲਣਾ ਹੁੰਦਾ ਹੈ। ਮਨ 'ਚੋਂ ਕੱਢ ਦੇ ਕਿ ਤੈਨੂੰ ਹੋਰ ਜਵਾਨ ਤੇਰੀ ਜਵਾਨ ਨੂੰ ਮਾਰ ਦੇਗੀ, ਨਹੀਂ ਮਾਰੇਗੀ ਜਿੰਨਾ ਚਿਰ ਤੂੰ ਖੁਦ ਨਹੀਂ ਉਹਨੂੰ ਮਾਰਨ ਦੇਗਾ। ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਹਨੂੰ ਮਾਂ ਤੇ ਪਿਓ ਇਹ ਸਿਖਾਉਂਦੇ ਕਿ ਤੁਸੀਂ ਮਾਮਾ ਜਾਂ ਪਾਪਾ ਬੋਲੋ, ਉਹਨੂੰ ਪੰਜਾਬੀ 'ਚ ਨਹੀਂ ਸਿਖਾਇਆ ਜਾਂਦਾ ਕਿ ਅੰਮਾ ਅੱਬਾ ਬੋਲੋ। ਇਹ ਘਰੋਂ ਹੀ ਸਾਰੇ ਇੰਗਲਿਸ਼ ਮੀਡੀਅਮ ਹੈਗੇ ਨੇ ਤੇ ਪੰਜਾਬੀ। ਦੇਖ ਬੇਟਾ, ਮੈਂ ਹਾਂ ਵਧੀਆ ਗੱਲ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਜ਼ਰੂਰ ਚਾਹਾਂਗਾ। ਇੰਗਲਿਸ਼ ਜਿਹੜੀ ਜ਼ਬਾਨ ਹੈ ਅੱਜ ਰੁਜ਼ਗਾਰ ਦੀ ਜ਼ਬਾਨ ਹੈ, ਮੰਨਿਓ ਤੁਸੀਂ। ਇੰਨੇ ਅਸੀਂ ਕੱਟਣ ਨਹੀਂ ਹੋ ਸਕਦੇ ਵੀ ਬੱਚਾ ਤੂੰ ਪੰਜਾਬੀ ਤਾਂ ਪੰਜਾਬੀ ਸਿਰਫ ਪੰਜਾਬੀ ਰਹਿਣੀ ਹੈ, ਫੇਲ ਹੋ ਜਾਵਾਂਗੇ ਅਸੀਂ। ਜਦੋਂ ਮੇਰਾ ਇੱਕ ਮੰਨਣਾ ਹੈ, ਜਦੋਂ ਕੋਈ ਵੀ ਚੀਜ਼ ਠੀਕ ਨਾ ਹੁੰਦੀ ਹੋਵੇ, ਤਰੱਕੀ ਨਾ ਹੁੰਦੀ ਹੋਵੇ, ਸਾਨੂੰ ਖੋ ਜਾਣ ਦਾ ਡਰ ਹੋਵੇ, ਤਾਂ ਉਹਦੇ ਵਿੱਚ ਬਦਲਾਅ ਦੀ ਜ਼ਰੂਰਤ ਹੁੰਦੀ ਹੈ। ਜਿਹੜਾ ਬਦਲਾਅ ਹੁੰਦਾ, ਜਿਹੜੀ ਚੇਂਜ ਆਉਂਦੀ ਹੈ, ਉਹ ਇੱਕ ਲਹਿਰ ਹੁੰਦੀ ਹੈ। ਟਾਈਮ ਟੂ ਟਾਈਮ, ਜਨਰੇਸ਼ਨ ਬਾਈ ਜਨਰੇਸ਼ਨ ਉਹ 'ਚ ਚੇਂਜ ਆਉਣੀ ਹੈ। ਰਾਈਟ, ਸੋ ਇਸ ਤਰ੍ਹਾਂ ਜਿਹੜਾ ਚੇਂਜ ਜਿਹੜੀ ਆਣੀ ਹੈ, ਪਰ ਇੰਗਲਿਸ਼ ਜਿਹੜੀ ਹੈ ਜ਼ਰੂਰ ਸਿੱਖੋ। ਮੈਂ ਇਸ ਸਟੇਜ ਤੇ ਬਹਿ ਕੇ ਕਹਿ ਰਿਹਾ, ਇੰਗਲਿਸ਼ ਜ਼ਰੂਰ ਸਿੱਖੋ। ਤੁਸੀਂ ਰੁਜ਼ਗਾਰ ਕਿੱਥੋਂ ਲੱਭੋਗੇ? ਰਾਈਟ, ਪਰ ਆਪਣੀ ਮਾਂ ਬੋਲੀ ਨੂੰ ਉਨੀ ਅਹਿਮੀਅਤ ਦਿਓ। ਪੰਜਾਬ, ਮੈਂ ਤਾਂ ਹੈਰਾਨ ਬੜਾ, 60% ਆਬਾਦੀ ਪਾਕਿਸਤਾਨ ਦੀ ਪੰਜਾਬੀਆਂ ਦੀ, ਤੇ ਪੰਜਾਬੀਆਂ ਦੀ ਮਤਲਬ ਲੈਂਗੁਏਜ ਦਾ ਕਿਤੇ ਵੀ ਮਤਲਬ ਨਾਂ ਨਿਸ਼ਾਨ ਵੀ ਨਹੀਂ ਅਫੀਸ਼ੀਅਲੀ। ਤੇ ਕੈਨੇਡਾ ਦੇ ਵਿੱਚ ਅਸੀਂ 50 ਸਾਲ ਤੋਂ ਹੀ ਗਏ ਹਾਂ। ਅਸੀਂ ਉੱਥੇ ਜਾ ਕੇ ਪੰਜਾਬੀ ਆਪਣੀ ਸੈਕੰਡ ਲੈਂਗੁਏਜ ਬਣਾ ਲਈ। ਰਾਈਟ, ਸੋ ਜੇ ਅਸੀਂ ਕੋਸ਼ਿਸ਼ ਕੀਤੀ ਆ। ਸੋ ਇਸ ਕਰਕੇ ਮਾਂ ਬਾਪ ਨੂੰ ਬੇਟਾ ਤੁਸੀਂ ਜ਼ਰੂਰ ਖੁਦ ਕਹੋ, ਮਾਂ ਬਾਪ ਨੂੰ ਖੁਦ ਕਹੋ। ਮੈਂ ਪਹਿਲਾਂ ਵੀ ਕਿਹਾ ਹੈ, ਮੈਂ ਇੰਗਲਿਸ਼ ਵੀ ਸਿੱਖੂੰ, ਮੈਂ ਉਰਦੂ ਵੀ ਸਿੱਖੂੰ। ਉਰਦੂ ਸਿੱਖਣ 'ਚ ਕੀ ਬੁਰਾਈ ਹੈ? ਕੋਈ ਬੁਰਾਈ ਨਹੀਂ। ਜਵਾਨਾਂ ਸਾਰੀਆਂ ਪੁੱਤਰ ਬਹੁਤ ਇੱਜ਼ਤ ਵਾਲੀਆਂ ਜਵਾਨਾਂ ਨੇ। ਬਸ ਆਪਣੀ ਮਾਂ ਨੂੰ ਤੇ ਸੰਭੋ ਨਾ, ਬਸ ਇੰਨਾ ਹੀ ਮੈਂ ਕਹਾਂਗਾ। ਲੇਕਿਨ ਜਿਹੜੇ ਪੜ੍ਹੇ ਲਿਖੇ ਖਾਨਦਾਨ ਵਾਲੇ ਹੈਗੇ ਨੇ, ਉਹ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਵਿੱਚ ਸਿਖਾਉਂਦੇ ਨੇ। ਉਹ ਸਾਰਾ ਖਾਨਦਾਨ ਇੰਗਲਿਸ਼ ਬੋਲਦਾ ਤੇ ਇਸ ਗੱਲੋਂ ਫਿਰ ਉਹਨਾਂ ਵਿੱਚ ਪੰਜਾਬੀ ਬੋਲਣ ਦਾ ਕਿਸ ਤਰ੍ਹਾਂ ਸਿਖਾਇਆ ਜਾਏਗਾ? ਪੁੱਤਰ ਜੇ ਆਪਣੀ ਕੋਈ ਮਾਂ ਨੂੰ ਵਿਸਰ ਜਾਏ ਨਾ, ਤਾਂ ਉਹਨੂੰ ਤੁਸੀਂ ਕੀ ਕਹਿੰਦੇ ਹੁੰਦੇ ਆ? ਨਕੰਮਾ ਪੁੱਤ। ਤੋਂ ਮਰਜ਼ੀ ਸੁਣ ਲਓ, ਕਹਿੰਦੇ ਜੀ ਪੰਜਾਬੀਆਂ ਨੇ ਉਹ ਵੀ ਸ਼ਹਿਰ ਖਰੀਦ ਲਿਆ, ਉਹ ਵੀ ਸ਼ਹਿਰ ਖਰੀਦ ਲਿਆ।
25 ਸਾਡੇ MP ਉੱਥੇ ਬਣ ਗਏ। ਹੁਣ ਇਲੈਕਸ਼ਨ ਹੋ ਗਈ MLA ਦੀ ਹੋਈ, 38 MLA ਸਾਡੇ ਪੰਜਾਬੀਆਂ ਦੇ ਕੈਨੇਡਾ ਦੇ ਵਿੱਚ। ਓਕੇ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਜਿਹੜੀ ਬੋਲੀ ਹੈ, ਬੋਲੀ ਨੂੰ ਤੁਸੀਂ ਖੁਦ ਨਾਲ ਲੈ ਕੇ ਉਹਨੂੰ ਲੈ ਕੇ ਤੁਰਨਾ ਹੈ। ਤੇ ਨਾਲ ਜਿੰਨਾ ਚਿਰ ਤੁਸੀਂ ਹਿੰਮਤ ਨਹੀਂ ਹਾਰੋਗੇ, ਜਿੱਦਾਂ ਅਸੀਂ ਨਹੀਂ ਹਾਰੀ ਹਿੰਮਤ ਨਾ, ਉਸ ਤਰ੍ਹਾਂ ਤੁਸੀਂ ਵੀ ਨਹੀਂ ਹਿੰਮਤ ਹਾਰਨੀ ਹੈਗੀ ਆ। ਤੇ ਮੈਂ ਵੈਸੇ ਮਾਫੀ ਵੀ ਚਾਹਾਂਗਾ, ਮੈਂ ਥੋੜਾ ਜਿਹਾ ਸਵਾਲ ਤੇਰਾ ਮਿਸ ਕਰ ਗਿਆ, ਹੋਰ ਪਾਸੇ ਗੱਲ ਚੱਲ ਗਈ, ਮਾਈਂਡ ਹੋਰ ਪਾਸੇ ਚਲੇ ਗਿਆ। ਤੂੰ ਆਪਣਾ ਸਵਾਲ ਇੱਕ ਵਾਰੀ ਰਿਪੀਟ ਕਰੇਗਾ? ਸਰ ਜੀ ਮੈਂ ਕਹਿ ਰਿਹਾ ਸੀ ਕਿ ਸਾਰਿਆਂ ਨਾਲੋਂ ਪਹਿਲੇ ਸਕੂਲ ਵਿੱਚ ਪੰਜਾਬੀ ਹੋਵੇ ਕਿ ਹਾਂ ਬਿਲਕੁਲ, ਨੂੰ ਪਤਾ ਹੋਵੇ। ਹਾਂਜੀ ਮੈਂ ਉਹੀ ਦੱਸਣ ਲੱਗਾ। ਹੁਣ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ 'ਚ ਅੰਤਰ ਕੀ ਹੈ ਬੋਲੀ ਲਈ? ਚੜ੍ਹਦੇ ਪੰਜਾਬ ਦੇ ਵਿੱਚ ਪਹਿਲੀ ਬੋਲੀ ਪੰਜਾਬੀ ਹੈ। ਸਕੂਲ ਦੇ ਵਿੱਚ ਪਹਿਲੀ ਜਮਾਤ 'ਚ ਬੱਚਾ ਜਾਂਦਾ, ਉਹਨੂੰ ਕਾਇਦਾ ਦੇ ਦਿੱਤਾ ਜਾਂਦਾ ਪੰਜਾਬੀ ਦਾ, ਉੱਥੋਂ ਸ਼ੁਰੂ ਹੋ ਜਾਂਦੀ ਹੈ। ਪਰ ਸਾਡਾ ਸਭ ਤੋਂ ਵੱਡਾ ਦਿਖਾਂਤ ਲਹਿੰਦੇ ਪੰਜਾਬ 'ਚ ਕੀ ਹੈ? ਸਕੂਲ 'ਚ ਤੇ ਸਾਡਾ ਨਾਂ ਨਿਸ਼ਾਨ ਵੀ ਨਹੀਂ ਗਾ। ਹੁਣ ਰੀਸੈਂਟਲੀ ਯੂਸਫ ਜੀ ਨੇ ਦੱਸਿਆ ਕੁਝ ਮਤੇ ਪਾਸ ਹੋਏ ਨੇ, ਕੁਝ ਉੱਤੇ ਵਰਕ ਹੋਏਗਾ, ਪਰ ਉਹਦੇ ਲਈ ਸਾਨੂੰ ਆਪ ਖੁਦ ਆਪਣੀ ਮਦਦ ਕਰਨੀ ਪਏਗੀ। ਇਹ ਜੋ ਹੁਕੂਮਤਾਂ ਨੇ, ਇਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਚੱਲੀ ਜਾਣਾ ਹੈ। ਇਹ ਤਾਂ ਉਦੋਂ ਹੀ ਜਦੋਂ ਤੁਸੀਂ ਝੰਡੇ, ਜਦੋਂ ਮੈਂ ਤੇ ਕਹਿੰਦਾ ਜਦੋਂ ਤੁਸੀਂ ਸਾਡੇ ਵਰਗੇ ਛੱਡੋ, ਜਦੋਂ ਤੁਸੀਂ ਝੰਡੇ ਲਾ ਕੇ ਘਰੋਂ ਨਿਕਲ ਤੁਰੇ ਨਾ ਪੰਜਾਬੀ ਮਾਂ ਬੋਲੀ ਲਈ, ਤੇ ਉਹ ਦਿਨ ਆ ਹੀ ਜਾਏਗਾ ਜਿਸ ਦਿਨ ਪੰਜਾਬੀ ਇਸ ਪੰਜਾਬ ਦੇ ਵਿੱਚ ਪਹਿਲੀ ਬੋਲੀ ਸਕੂਲਾਂ 'ਚ ਸ਼ੁਰੂ ਹੋਏਗੀ, ਜਿਹੜੀ ਕਿ ਮਾੜੀ ਮੋਟੀ ਸ਼ੁਰੂਆਤ ਹੋ ਵੀ ਗਈ ਹੈ। ਕੁਝ ਮਤੇ ਪਾਸ ਹੋਏ ਨੇ, ਗਾਹਾਂ ਫਿਰ ਕੋ ਪਾਸ ਹੋਏਗੇ ਰੂਲ ਰੈਗੂਲੇਸ਼ਨ, ਰਾਈਟ। ਪਰ ਇਹ ਬਹੁਤ ਜ਼ਰੂਰੀ ਤੇਰਾ ਸਵਾਲ ਹੈ, ਜਿਹੜੀ ਪੰਜਾਬੀ ਕਲਾਸ ਦੇ ਵਿੱਚ ਜ਼ਰੂਰੀ ਹੋਣੀ ਬਹੁਤ ਜ਼ਰੂਰੀ ਹੈ ਜੀ।